ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸ਼ਾਮ ਦੇ ਬੁਲੇਟਿਨ ਦੇ ਵਿੱਚ ਜੀ ਆਇਆਂ ਨੂੰ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਸਾਈਡਬੈਂਡ ਵਾਲੇ ਰੇਡੀਓ ਸਟੇਸ਼ਨ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 12 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਕਵਰ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ ਔਰ ਮੱਖਣ ਸਿੰਘ ਮਾਨ ਵਿਸਕੌਨਸਨ। ਉੱਪਰ ਡਿਜੀਟਲ ਸਟੂਡੀਓ ਯੂਨੀਵਰਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਕਾਲ ਜਸਵਿੰਦਰ ਉੱਪਲ 5302182360 ਦੇ ਉੱਤੇ। ਨਾਲ ਹੀ ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਰਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ ਯੂਨੀਵਰਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਇਹ ਆ ਰਹੀ ਆ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਕਹਿੰਦੇ ਵੀ ਉਹ ਗ੍ਰੀਨ ਕਾਰਡ ਦੇ ਜਿਹੜੀ ਰਿਕੁਐਸਟ ਹੈਗੀ ਆ, ਚਾਹੇ ਉਹ ਨਵੇਂ ਗ੍ਰੀਨ ਕਾਰਡ ਦੀ ਜਾਂ ਰਿਨਿਊਅਲ ਦੀ USA ਦੇ ਵਿੱਚ, ਉਹਦੇ ਉੱਤੇ ਹੋਲਡ ਪਾ ਰਿਹਾ ਹੈਗਾ ਆ। ਸਾਰਿਆਂ ਨੂੰ ਪਤਾ ਆ ਵੀ ਜਿਹੜੇ ਬਾਹਰਲੇ ਮੁਲਕਾਂ ਤੋਂ ਜਿਹੜੇ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਜਿਨ੍ਹਾਂ ਦੀ ਇੰਟਰਵਿਊ ਹੋਣੀਆਂ ਸੀ, ਜਿਨ੍ਹਾਂ ਨੂੰ ਕੋਈ ਗ੍ਰੀਨ ਕਾਰਡ ਮਿਲਣੇ ਸੀ, USA ਆਉਣਾ ਸੀ, ਉਹ ਆਲਰੇਡੀ ਕਾਫੀ ਡਿਲੇ ਹੋ ਚੁੱਕਾ, ਕਿਉਂਕਿ ਬਾਹਰ ਜਿੰਨੀਆਂ ਵੀ ਅੰਬੈਸੀਜ਼ ਹੈਗੀਆਂ US ਦੀਆਂ ਉਹ ਸਾਰੀਆਂ ਬੰਦ ਹੈਗੀਆਂ, ਕੋਈ ਪ੍ਰੋਸੈਸ ਨਹੀਂ ਕਰ ਰਹੀਆਂ। ਪਰ ਅੱਜ ਇਹ ਪਤਾ ਲੱਗਾ ਵੀ USA ਦੇ ਵਿੱਚ ਵੀ ਜਿਹੜੇ ਲੋਕਾਂ ਨੇ ਆਪਣੇ ਗ੍ਰੀਨ ਕਾਰਡ ਲਈ ਐਪਲੀਕੇਸ਼ਨਾਂ ਦੇਣੀਆਂ ਹੈਗੀਆਂ, ਚਾਹੇ ਕਿਸੇ ਦੀ ਰਿਨਿਊ ਹੋਣੀ ਆ ਜਾਂ ਨਵੀਂ ਹੋਣੀ ਆ, ਉਹਨਾਂ ਦੇ ਉੱਤੇ ਜਿਹੜਾ ਕਹਿੰਦੇ ਵੀ ਰੋਕਿਆ ਗਿਆ ਹੈਗਾ। ਇਹ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਇੰਪਲਾਈਜ਼ ਨੇ ਦੱਸਿਆ ਵੀ ਕਹਿੰਦੇ ਵੀ ਇਹ ਜਨਰਲ ਹੋਲਡ ਹੈਗਾ ਪਰਮਾਨੈਂਟ ਰੈਜ਼ੀਡੈਂਸੀ ਦੇ ਉੱਤੇ। ਕਹਿੰਦੇ ਵੀ ਸਾਡੇ ਕੋਲ ਜਿਹੜੇ ਇੰਪਲਾਈ ਘੱਟ ਹੈਗੇ ਆ, ਕੰਮ ਨਹੀਂ ਕਰ ਰਹੇ, ਘਰਾਂ 'ਚੋਂ ਕਰ ਰਹੇ ਹੈਗੇ ਆ। ਸਿਰਫ ਜਿਹੜੇ ਹੈਲਥ ਨਾਲ ਰਿਲੇਟਡ ਲੋਕ ਹੋਊਗੇ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ, ਹੈਲਥ ਵਰਕਰਸ, ਕਿਸੇ ਤਰ੍ਹਾਂ ਦਾ ਵੀ ਉਹ ਜਿਹੜਾ ਫੀਲਡ ਹੈਗਾ ਆ, ਅਤੇ ਉਹਨਾਂ ਨੂੰ ਜਿਹੜੀ ਪ੍ਰਾਇਓਰਟੀ ਦਿੱਤੀ ਜਾਊਗੀ। ਉਹ ਕਹਿੰਦੇ ਵੀ US CIS ਦੀ ਹੁਣ ਜਿਹੜੀ ਪ੍ਰਾਇਓਰਟੀ ਆ, ਉਹ ਸਿਰਫ ਨੈਚੁਰਲਾਈਜੇਸ਼ਨ ਸੈਰੇਮਨੀਜ਼ ਜਿਹੜੀਆਂ ਆ ਉਹਨਾਂ ਨੂੰ ਚਾਲੂ ਕਰਨ ਦੀ ਆ, ਕਿਉਂਕਿ ਜਿਨ੍ਹਾਂ ਲੋਕਾਂ ਦੀ ਇੰਟਰਵਿਊ ਹੋ ਚੁੱਕੀ ਸੀ US ਸਿਟੀਜ਼ਨਸ਼ਿਪ ਦੇ ਲਈ ਅਤੇ ਜਿਹੜੀਆਂ ਓਥ ਸੈਰੇਮਨੀ ਹੁੰਦੀ ਆ ਉਹ ਰੁਕ ਗਈਆਂ ਸੀਗੀਆਂ। ਸੋ ਉਹ ਕਹਿੰਦੇ ਸਾਡੀ ਜਿਹੜੀ ਆ ਇਹ ਪ੍ਰਾਇਓਰਟੀ ਹੈਗੀ ਆ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਚੇਂਜ ਲੱਗਦੀ ਹੈਗੀ ਆ। US CIS ਬਹੁਤ ਚਿਰਾਂ ਤੋਂ ਰੌਲਾ ਪਾ ਰਿਹਾ ਵੀ ਸਾਨੂੰ $1.2 ਬਿਲੀਅਨ ਜਿਹੜਾ ਆ ਐਮਰਜੈਂਸੀ ਫੰਡਿੰਗ ਚਾਹੀਦੀ ਆ ਕਾਂਗਰਸ ਵੱਲੋਂ, ਕਿਉਂਕਿ ਅਸੀਂ ਘਾਟੇ ਦੇ ਵਿੱਚ ਹੈਗੇ ਆ। ਨਹੀਂ ਤਾਂ ਕਹਿੰਦੇ ਵੀ 70% ਜਿਹੜੀ ਉਹਨਾਂ ਦੀ ਵਰਕਫੋਰਸ ਆ ਉਸ ਨੂੰ ਜਿਹੜਾ ਆ ਲੇ ਆਫ ਕਰਨਾ ਪੈ ਜਾਊਗਾ। ਸੋ ਇਹ ਜਿਹੜੀ ਖਬਰ ਆ US CIS ਤੋਂ ਆ ਰਹੀ ਆ। ਬਾਕੀ ਕੱਲ੍ਹ ਨੂੰ ਸ਼ਨੀਚਰਵਾਰ ਸਵੇਰੇ ਸਾਡਾ ਜਿਹੜਾ ਇਮੀਗ੍ਰੇਸ਼ਨ ਨਾਲ ਰਿਲੇਟਡ ਸਪੈਸ਼ਲ ਪ੍ਰੋਗਰਾਮ ਹੁੰਦਾ, ਉਹਦੇ ਵਿੱਚ ਜਿਹੜੇ ਸਾਡੇ ਨਾਲ ਅਟੋਰਨੀ ਜੁੜਨਗੇ। ਸੋ ਹੋਰ ਜਿਹੜੀ ਡਿਟੇਲਸ H1B ਵੀਜ਼ੇ 'ਤੇ ਵੀ ਕਹਿੰਦੇ ਰੋਕ ਲੱਗ ਸਕਦੀ ਆ, ਇਸ ਵਾਰੀ ਅਕਤੂਬਰ ਤੱਕ ਉਹ ਡਿਲੇ ਕੀਤਾ ਜਾ ਸਕਦਾ। ਸੋ ਉਹ ਡਿਟੇਲ ਦੇ ਵਿੱਚ ਕੱਲ੍ਹ ਨੂੰ ਡਿਸਕਸ ਹੋਊਗਾ। ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਇਨਫੈਕਸ਼ੀਅਸ ਡਿਜ਼ੀਜ਼ ਦੇ ਜਿਹੜੇ ਟੌਪ ਦੇ ਡਾਕਟਰ ਅਮਰੀਕਾ ਦੇ ਡਾਕਟਰ ਐਂਥਨੀ ਫਾਊਚੀ ਜਿਹੜੇ ਆ, ਉਹਨਾਂ ਨੇ ਇਹ ਕਿਹਾ ਵੀ ਜਿਸ ਟਾਈਮ 'ਤੇ ਜਿਹੜੇ ਪ੍ਰੋਟੈਸਟ ਰੈਲੀਜ਼ ਜਿਹੜੀਆਂ ਆ ਉਹ ਹੋ ਰਹੀਆਂ ਨੇ, ਉਸ ਦੇ ਦੌਰਾਨ CDC ਦੇ ਦੁਆਰਾ ਵੀ ਜਿਹੜੇ ਨਵੇਂ ਗਾਈਡਲਾਈਨਸ ਆ ਉਹਨਾਂ ਨੂੰ ਇਸ਼ੂ ਜਿਹੜਾ ਉਹ ਕੀਤਾ ਗਿਆ ਹੈਗਾ ਆ। ਉਹਨਾਂ ਨੇ CDC ਗਾਈਡਲਾਈਨਸ ਦੇ ਤਹਿਤ ਉਹ ਕਹਿੰਦੇ ਆ ਵੀ ਜਿਹੜੇ ਆਰਗੇਨਾਈਜ਼ਰਸ ਐਡੀਆਂ ਵੱਡੀਆਂ ਇਵੈਂਟਸ ਕਰਨ ਜਾ ਰਹੇ ਆ, ਕਹਿੰਦੇ ਵੀ ਉਹਦੇ ਵਿੱਚ ਸ਼ਾਊਟਿੰਗ ਵੀ ਹੋਣੀ ਆ, ਨਾਅਰੇ ਵੀ ਲੱਗਣੇ ਆ, ਗਾਣੇ ਵੀ ਲੱਗਣੇ ਆ, ਅਤੇ ਕਹਿੰਦੇ ਵੀ ਅਸੀਂ ਸਟਰੋਂਗਲੀ ਇਨਕਰੇਜ ਕਰਦੇ ਹਾਂ, ਵੱਧ ਤੋਂ ਵੱਧ ਇਸ ਚੀਜ਼ ਨੂੰ ਵਧਾਵਾ ਦਿੰਦੇ ਹਾਂ ਵੀ ਜਿਹੜੇ ਮੂੰਹ ਦੇ ਉੱਤੇ ਘੱਟੋ ਘੱਟ ਜਿਹੜਾ ਕਲੋਥ ਫੇਸ ਕਵਰਿੰਗ ਜਿਹੜੀਆਂ ਆ ਉਹ ਸਾਰਿਆਂ ਦੇ ਹੋਵੇ। ਇਹ ਹੁਣ ਦੇਖਣ ਵਾਲੀ ਗੱਲ ਹੋਊਗੀ। ਜੇ ਤਾਂ ਰਾਸ਼ਟਰਪਤੀ ਟਰੰਪ ਇਹਨਾਂ ਰੈਲੀਜ਼ ਦੇ ਦੌਰਾਨ ਕਵਰਿੰਗ ਕਰਨਗੇ ਤਾਂ ਸ਼ਾਇਦ ਉਹਨਾਂ ਦੇ ਨਾਲ ਦੇਖ ਕੇ ਬਾਕੀ ਲੋਕ ਵੀ ਕਰਨ, ਪਰ ਆਪਾਂ ਪ੍ਰੋਟੈਸਟ ਦੇ ਦੌਰਾਨ ਵੀ ਦੇਖਿਆ ਕਈਆਂ ਨੇ ਜਿਹੜੀ ਉਹ ਕਵਰਿੰਗ ਮੂੰਹ ਦੇ ਉੱਤੇ ਮਾਸਕ ਲਾਏ ਸੀ
ਤੇ ਕਈਆਂ ਨੇ ਜਿਹੜੇ ਇਸ ਦੇ ਵਿੱਚ ਉਹ ਮਾਸਕ ਜਿਹੜੇ ਉਹ ਨਹੀਂ ਸੀ ਲਾਏ। 2 ਮਿਲੀਅਨ ਤੋਂ ਵੱਧ ਅਮਰੀਕਨਸ ਇਸ ਟਾਈਮ ਜਿਹੜੇ ਕਰੋਨਾ ਵਾਇਰਸ ਦੇ ਕਰਕੇ ਉਹ ਪੀੜਿਤ ਜਿਹੜੇ ਇਸ ਦੇ ਕਰਕੇ ਹੋ ਚੁੱਕੇ ਹੋਏ ਨੇ ਤੇ ਤਕਰੀਬਨ 1,16,000 ਤੋਂ ਵੱਧ ਜਿਹੜੀਆਂ ਮੌਤਾਂ ਆ ਉਹ ਹੋ ਚੁੱਕੀਆਂ ਆ। ਡਾਕਟਰ ਐਂਥਨੀ ਫਾਊਚੀ ਆ, ਉਹਨਾਂ ਨੇ ਵੀ ਇਹੀ ਸਿਫਾਰਿਸ਼ ਕੀਤੀ ਆ ਵੀ ਜਿਹੜੀਆਂ ਵੱਡੀਆਂ ਇਵੈਂਟਸ ਜਿਹੜੀਆਂ ਆ ਉਹਨਾਂ ਤੋਂ ਪਰਹੇਜ਼ ਹੀ ਜਿਹੜਾ ਉਹ ਕੀਤਾ ਜਾਵੇ। ਜੀ, ਅਗਲੀ ਖਬਰ ਵੱਲ ਚੱਲੀਏ ਤਾਂ ਉਹ ਟਰੱਕਰਸ ਨੂੰ ਲੈ ਕੇ ਆ। ਅੱਜ ਟਰੱਕ ਡਰਾਈਵਰਸ ਜਿਹੜੇ ਆ ਉਹਨਾਂ ਦਾ ਇੱਕ ਸਰਵੇ ਕੀਤਾ ਗਿਆ, ਟਰੱਕ ਲਾਈਫ ਕਰਕੇ ਇੱਕ ਮੈਗਜ਼ੀਨ ਆ ਉਹਨਾਂ ਵੱਲੋਂ। ਉਹਨਾਂ ਨੇ ਦੱਸਿਆ ਵੀ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੀ ਪੁਲਿਸ ਆ ਉਸ ਦੀ ਡੀਫੰਡਿੰਗ ਜਾਂ ਡਿਸਬੈਂਡ ਕੀਤਾ ਜਾਊਗਾ ਤੇ ਜਿਹੜੇ ਟਰੱਕ ਡਰਾਈਵਰਸ ਆ ਉਹ ਘਾਬਰ ਰਹੇ ਆ। 70% ਕਹਿੰਦੇ ਵੀ ਅਸੀਂ ਉਹਨਾਂ ਏਰੀਆ ਦੇ ਵਿੱਚ ਜਿਹੜਾ ਆ ਸਮਾਨ ਲੈ ਕੇ ਨਹੀਂ ਜਾਊਂਗੇ ਉਹਨਾਂ ਸ਼ਹਿਰਾਂ ਦੇ ਵਿੱਚ। ਕਹਿੰਦੇ ਵੀ ਟਰੱਕ ਡਰਾਈਵਰਸ ਦੀ ਹਿਸਟੋਰੀਕਲੀ ਜਿਹੜੀ ਆ ਕਹਿੰਦੇ ਵਨ ਆਫ ਦਾ ਮੋਸਟ ਡੇਂਜਰਸ ਜੋਬ ਆ ਮੁਲਕ ਦੇ ਵਿੱਚ। 2018 ਦੇ ਵਿੱਚ US ਬਿਊਰੋ ਆਫ ਲੇਬਰ ਸਟੈਟਿਸਟਿਕਸ ਨੇ ਜਿਹੜੀ ਹੈ ਡੈਡਲੀਐਸਟ ਜੋਬ ਜਿਹੜੀ ਡਿਕਲੇਅਰ ਕੀਤੀ ਸੀ ਟਰੱਕ ਡਰਾਈਵਰਸ ਦੀ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਟਰੱਕ ਡਰਾਈਵਰਸ ਨੇ ਪਿਛਲੇ ਕਈ ਮਹੀਨਿਆਂ ਤੋਂ ਫਰੰਟ ਲਾਈਨ ਦੇ ਉੱਤੇ ਜਦੋਂ ਹੀ ਇਹ ਗਲੋਬਲ ਪੈਂਡੈਮਿਕ ਆਇਆ ਸੀ ਤੇ ਫਰੰਟ ਲਾਈਨ 'ਤੇ ਹੋ ਕੇ ਜਿਹੜੇ ਆਪਣਾ ਸਮਾਨ ਆ ਉਹ ਡਿਲੀਵਰ ਕੀਤਾ ਹੈਗਾ। 77% ਡਰਾਈਵਰਸ ਕਹਿੰਦੇ ਆ ਵੀ ਜੇ ਸਾਨੂੰ ਲੋਡ ਉੱਦਾਂ ਦੇ ਸ਼ਹਿਰਾਂ 'ਚ ਡਿਲੀਵਰ ਕਰਨੇ ਪਏ ਜਿੱਥੇ ਪੁਲਿਸ ਨਾ ਹੋਈ ਤੇ ਅਸੀਂ ਡਿਲੀਵਰ ਨਹੀਂ ਕਰਾਂਗੇ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਜਿਹੜੇ ਮੁਲਕ ਦੇ ਕਈ ਸੂਬਿਆਂ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ ਕਹਿੰਦੇ ਮੁੜ ਵਾਧਾ ਜਿਹੜਾ ਉਹ ਦੇਖਿਆ ਜਾ ਰਿਹਾ। ਕਹਿੰਦੇ ਉਸ ਦੇ ਕਰਕੇ ਜ਼ੇਰੇ ਇਲਾਜ ਹੋਣ ਵਾਲੇ ਲੋਕਾਂ ਦੇ ਆંકੜੇ ਆਰਕਨਸਾ, ਟੈਕਸਸ, ਓਕਲਾਹੋਮਾ ਤੇ ਨਾਰਥ ਕੈਰੋਲੀਨਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਜਿਹੜੇ ਉਹ ਵਧੇ ਨੇ। ਟੈਕਸਸ ਦੇ ਵਿੱਚ 2100 ਤੋਂ ਵੱਧ ਲੋਕ ਜਿਹੜੇ ਆ ਉਹ ਕਰੋਨਾ ਵਾਇਰਸ ਦੇ ਕਰਕੇ ਫਰਾਈਡੇ ਦੇ ਜਿਹੜੇ ਆંકੜਿਆਂ ਦੇ ਮੁਤਾਬਕ ਉਹਨਾਂ ਨੇ ਐਡ ਹੋਏ ਨੇ ਉੱਥੇ। ਤੇ ICU ਦੇ ਵਿੱਚ ਉਹਨਾਂ ਦੇ ਵਿੱਚੋਂ ਕਹਿੰਦੇ ਇਸ ਟਾਈਮ ਜਿਹੜੇ ICU ਹਿਊਸਟਨ ਇਲਾਕੇ ਦੇ ਵਿੱਚ 88% ਦੀ ਜਿਹੜੀ ਕਪੈਸਿਟੀ ਦੇ ਉੱਤੇ ਜਿਹੜੇ ਉਹ ਚੱਲ ਰਹੇ ਨੇ ਵੀ ਬੜੀ ਜਲਦੀ ਜਿਹੜੀ ਉਹ ICU ਭਰ ਸਕਦੇ ਨੇ। ਆਰਕਨਸਾ ਦੇ ਵਿੱਚ ਵੀ ਨਵੇਂ 731 ਕੇਸ ਜਿਹੜੇ ਉਹ ਆਏ ਨੇ। ਕਹਿੰਦੇ ਪੈਂਡੈਮਿਕ ਸ਼ੁਰੂ ਹੋਣ ਤੋਂ ਬਾਅਦ ਦੇ ਵਿੱਚ ਇਹ ਸਭ ਤੋਂ ਵੱਡਾ ਉਛਾਲ ਇਸ ਦੇ ਵਿੱਚ ਦੇਖਿਆ ਗਿਆ ਹੈਗਾ ਆ। ਤੇ 200 ਨਵੇਂ ਕੇਸ ਜਿਹੜੇ ਕਹਿੰਦੇ ਆ ਕਰੈਕਸ਼ਨਲ ਫੈਸਿਲਿਟੀਜ਼ ਜਿਹੜੀਆਂ ਜੇਲ੍ਹਾਂ ਆ ਉਹਨਾਂ ਦੇ ਵਿੱਚੋਂ ਜਿਹੜੇ ਉਹ ਆ ਰਹੇ ਨੇ। ਤੇ ਉੱਧਰ ਨਾਰਥ ਕੈਰੋਲੀਨਾ ਦੇ ਵਿੱਚ ਕਹਿੰਦੇ ਕੇਸ 40,000 ਦਾ ਆંકੜਾ ਜਿਹੜਾ ਉੱਥੇ ਪਾਰ ਕਰ ਗਏ ਨੇ ਤੇ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ ਕੇਸ ਜਿਹੜੇ ਆ ਇਸ ਪੈਂਡੈਮਿਕ ਦੇ ਦੌਰਾਨ ਹੁਣ ਉੱਥੇ ਵਧੇ ਨੇ। ਅਗਲੀ ਖਬਰ ਜਿਹੜੀ ਹੈ UK ਤੋਂ ਆ ਰਹੀ ਹੈ। UK ਦੇ ਵਿੱਚ ਕਹਿੰਦੇ ਵੀ ਗੁਰੂ ਨਾਨਕ ਗੁਰਦੁਆਰਾ ਜਿਹੜਾ ਸਮੈਥਵਿਕ ਵਿੱਚ ਹੈਗਾ ਆ ਬਰਮਿੰਗਮ ਦੇ ਲਾਗੇ, ਉਸ ਨੂੰ ਜਿਹੜਾ ਆ 230 ਆਰਗੇਨਾਈਜੇਸ਼ਨਸ UK ਦੀ ਜਿਹੜੀ ਰਾਣੀ ਹੈਗੀ ਆ ਕੁਈਨਸ ਅਵਾਰਡ ਉਹਨਾਂ ਨੇ ਦੇਣਾ ਹੈਗਾ 230 ਆਰਗੇਨਾਈਜੇਸ਼ਨਸ ਨੂੰ। ਤੇ ਜਿਹੜਾ ਵਲੰਟੀਅਰ ਸਰਵਿਸਿਜ਼ ਦਾ ਕਹਿੰਦੇ ਹਾਈਐਸਟ ਅਵਾਰਡ ਹੁੰਦਾ ਆ ਇਹ UK ਦੇ ਵਿੱਚ। ਸੋ 230 ਆਰਗੇਨਾਈਜੇਸ਼ਨ ਦੇ ਵਿੱਚੋਂ ਇਹ ਗੁਰੂ ਨਾਨਕ ਗੁਰਦੁਆਰਾ ਸਾਹਿਬ ਜਿਹੜਾ ਸਮੈਥਵਿਕ ਆ ਉਸ ਨੂੰ ਚੁਣਿਆ ਗਿਆ ਹੈ। 1961 ਦੇ ਵਿੱਚ ਇਹ ਗੁਰੂ ਘਰ ਜਿਹੜਾ ਆ ਹੋਂਦ ਵਿੱਚ ਆਇਆ ਸੀ। ਕਹਿੰਦੇ ਵੀ ਪਿਛਲੇ ਸਾਲਾਂ ਦੇ ਵਿੱਚ ਜਦੋਂ ਵੀ ਕਿਤੇ ਚਾਹੇ ਉਹ ਪੈਂਡੈਮਿਕ ਹੋਇਆ ਜਾਂ ਰਾਇਟਸ ਹੋਏ ਆ ਜਾਂ ਕਿਸੇ ਤਰ੍ਹਾਂ ਦਾ ਵੀ ਫਲੱਡ ਆਏ ਆ, ਹਰ ਵਾਰੀ ਜਿਹੜੇ ਆ ਸਿੱਖ ਉੱਥੇ ਦੇ ਜਿਹੜੇ ਅੱਗੇ ਹੋ ਕੇ ਸੇਵਾ ਕਰਦੇ ਰਹੇ ਹੈਗੇ ਆ, ਲੰਗਰ ਲਾ ਕੇ ਹੋਰ ਜਿਹੜਾ ਜ਼ਰੂਰੀ ਸਮਾਨ ਆ ਉਹ ਦੇ ਕੇ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਇਸ ਗੁਰਦੁਆਰਾ ਸਾਹਿਬ ਨੂੰ ਰਿਕੋਗਨਾਈਜ਼ ਕੀਤਾ ਗਿਆ ਤੇ 2 ਵਲੰਟੀਅਰ ਗੁਰਦੁਆਰਾ ਸਾਹਿਬ ਦੇ ਜਿਹੜੇ ਆ ਉੱਥੇ ਇੱਕ ਵੱਡੀ ਪਾਰਟੀ ਹੋਣੀ ਆ ਕਹਿੰਦੇ ਵੀ ਮਈ 2021 ਦੇ ਵਿੱਚ ਜਿੱਥੇ ਉਹਨਾਂ ਨੂੰ ਸਨਮਾਨਿਤ ਕਰਨਾ ਆ। ਗਾਰਡਨ ਪਾਰਟੀ ਬਕਿੰਗਹਮ ਪੈਲੇਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ 2 ਜਿਹੜੇ ਵਲੰਟੀਅਰਸ ਆ ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ। ਜੀ, ਇੰਗਲੈਂਡ ਤੋਂ ਜਿਹੜੀ ਹਰਜੋਤ ਸਿੰਘ ਜੀ ਅਗਲੀ ਇਹ ਖਬਰ ਆ ਕਹਿੰਦੇ ਵੀ ਉੱਥੇ ਏਲਿੰਗ ਰੋਡ ਸੀਗੀ ਜਿਹੜੀ ਇੱਕ ਬ੍ਰਿਟੇਨ ਦੇ ਜਰਨਲ ਦੇ ਨਾਮ ਦੇ ਉੱਤੇ ਰੱਖੀ ਗਈ ਸੀ। ਉਹ ਕਹਿੰਦੇ ਸਾਊਥ ਹਾਲ ਇਲਾਕੇ ਦੇ ਵਿੱਚ ਹੈਗੀ ਆ ਤੇ ਹੁਣ ਜਿਹੜੇ ਸਿੱਖੀ ਦੇ ਜਿਹੜੇ ਫਾਊਂਡਰ ਆ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਨਾਮ ਦੇ ਉੱਤੇ ਕਹਿੰਦੇ ਆ ਉਹ ਰੋਡ ਦਾ ਨਾਮ ਜਿਹੜਾ ਉਹ ਚੇਂਜ ਕੀਤਾ ਜਾ ਸਕਦਾ ਹੈਗਾ ਆ। ਹੈਵਲੌਕ ਰੋਡ ਜਿਹੜੀ ਸਾਊਥ ਹਾਲ ਦੇ ਵਿੱਚ ਆ ਉਹ ਕਹਿੰਦੇ ਵੀ ਗੁਰੂ ਨਾਨਕ ਰੋਡ ਨਾਮ ਜਿਹੜਾ ਆ ਉਸ ਦਾ ਰੱਖਿਆ ਜਾ ਸਕਦਾ ਹੈ। 1857 ਦੀ ਕਹਿੰਦੇ ਇੰਡੀਪੈਂਡੈਂਸ ਦੀ ਵਾਰ ਦੇ ਵਿੱਚ ਜਿਹੜੇ ਇਹ ਉਸ ਦੇ ਨਾਮ ਦੇ ਉੱਤੇ ਇੱਕ ਬ੍ਰਿਟੇਨ ਦੇ ਜਰਨਲ ਦੇ ਨਾਮ ਦੇ ਉੱਤੇ ਇਹ ਰੋਡ ਸੀਗੀ। ਸੋ ਇਹ ਹੁਣ ਦੇਖਦੇ ਹਾਂ ਇੱਕ ਚੰਗੀ ਗੱਲ ਜਿਹੜੀ ਉਹ ਹੋ ਸਕਦੀ ਆ ਵੀ ਜਿਹੜੇ ਸਿੱਖਾਂ ਦੇ
ਜਿਹੜੇ ਗੁਰੂ ਨੇ ਪਹਿਲੇ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਨਾਮ ਦੇ ਉੱਤੇ ਜਿਹੜੀ ਉਹ ਹੋਵੇਗੀ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਕਾਫੀ ਕੁਛ ਉੱਥੇ ਵੀ ਚੇਂਜ ਜਿਹੜਾ ਇਸ ਕਰਕੇ ਹੋ ਰਿਹਾ ਵੀ ਜਾਰਜ ਫਲੋਇਡ ਦੇ ਹੱਕ ਦੇ ਵਿੱਚ ਉੱਥੇ ਵੀ ਪ੍ਰੋਟੈਸਟ ਹੋ ਰਹੇ ਆ, ਉੱਥੇ ਵੀ ਉਹੀ ਮਸਲਾ ਚੱਲ ਰਿਹਾ ਆ ਵੀ ਜਿਨ੍ਹਾਂ ਲੋਕਾਂ ਦੇ ਨਾਮ ਜਾਂ ਉਹਨਾਂ ਦੇ ਸਟੈਚੂ ਜਿਨ੍ਹਾਂ ਨੇ ਸਲੇਵਰੀ ਜਾਂ ਦੂਜੇ ਮੁਲਕਾਂ ਦੇ ਉੱਤੇ ਕਬਜ਼ੇ ਜਾਂ ਉਹਨਾਂ ਦੇ ਕਤਲੇਆਮ ਜਿਹੜੇ ਕੀਤਾ ਸੀ ਉਹਨਾਂ ਦਾ ਨਾਮ ਜਿਹੜਾ ਆ ਉੱਥੋਂ ਜਾਂ ਉਹਨਾਂ ਦੇ ਸਟੈਚੂ ਜਿਹੜੇ ਉੱਥੋਂ ਹਟਾਏ ਜਾਣ। ਇਸ ਜਿਹੜੇ ਜਰਨੈਲ ਦੀ ਗੱਲ ਹੋ ਰਹੀ ਆ, ਇਹਨੇ ਵੀ ਜਿਹੜੀ ਭਾਰਤ ਦੇ ਨਾਲ ਪਹਿਲੀ ਵਾਰ ਆਫ ਇੰਡੀਪੈਂਡੈਂਸ ਆ ਉਸ ਦੇ ਉਸ ਦੇ ਵਿੱਚ ਇੱਕ ਆਰਮੀ ਜਿਹੜੇ ਬ੍ਰਿਟੇਨ ਦੇ ਜਨਰਲ ਦੇ ਵਜੋਂ ਭੂਮਿਕਾ ਨਿਭਾਈ ਸੀ। ਜੀ, ਅਗਲੀ ਖਬਰ ਜਿਹੜੀ ਆ ਮਿਨੇਐਪਲਸ ਤੋਂ ਆ ਰਹੀ ਆ। ਮਿਨੇਐਪਲਸ ਦੇ ਵਿੱਚ ਜਦੋਂ ਜਾਰਜ ਫਲਾਇਡ ਨੂੰ ਲੈ ਕੇ ਕਹਿੰਦੇ ਪਈ ਪ੍ਰੋਟੈਸਟ ਹੋਏ, ਉਹਦੇ 'ਚ ਕੁਛ ਜਿਹੜੇ ਸ਼ਰਾਰਤੀ ਲੋਕ ਸੀ ਉਹਨਾਂ ਨੇ ਅੱਗਾਂ ਵੀ ਲਾਈਆਂ, ਲੁੱਟਮਾਰ ਕੀਤੀ। ਸੋ ਇੱਕ ਕੰਪਨੀ ਉੱਥੇ ਸੀ 7 ਸਿਗਮਾ, ਜਿਹੜੀ ਕਿ ਕਹਿੰਦੇ ਪਈ ਮੈਡੀਕਲ ਡਿਵਾਈਸਿਸ ਅਤੇ ਪ੍ਰਿੰਟਿੰਗ ਰੋਲਸ ਬਣਾਉਂਦੀ ਸੀ। 50 ਤੋਂ ਵੱਧ ਉਹਦੇ ਇੰਪਲਾਈ ਸੀ। ਸੋ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦਾ ਬਹੁਤ ਵੱਡਾ ਵੇਅਰ ਹਾਊਸ ਸੀ ਜਿਹੜਾ ਸੜ ਕੇ ਸਵਾਹ ਹੋ ਗਿਆ। ਉਸ ਕੰਪਨੀ ਦੇ ਮਾਲਕ ਨੇ ਇਹ ਕਿਹਾ ਵੀ 4 ਘੰਟੇ ਪਹਿਲਾਂ ਅਸੀਂ ਪੁਲਿਸ ਨੂੰ ਵੀ ਕਾਲਾਂ ਕਰਦੇ ਰਹੇ, ਕਿਸੇ ਨੇ ਵੀ ਫਾਇਰ ਡਿਪਾਰਟਮੈਂਟ ਨੇ ਵੀ ਜਿਹੜੀ ਆ ਉੱਥੇ ਆ ਕੇ ਜਿਹੜੀ ਅੱਗ ਨਹੀਂ ਬੁਝਾਈ। ਸੋ ਉਹ ਕਹਿੰਦੇ ਵੀ ਹੁਣ ਪਰਮਾਨੈਂਟਲੀ ਅਸੀਂ ਉੱਥੋਂ ਬੰਦ ਕਰਕੇ ਹੋਰ ਕਿਸੇ ਸ਼ਹਿਰ ਦੇ ਵਿੱਚ ਜਾ ਰਹੇ ਹੈਗੇ ਆ। ਸੋ ਇਸੇ ਤਰ੍ਹਾਂ ਨਿਊਯਾਰਕ ਦੇ ਵਿੱਚ ਵੀ ਕਹਿੰਦੇ ਵੀ ਟੈਨਸ ਆਫ ਮਿਲੀਅਨਸ ਆਫ ਡਾਲਰ ਦੇ ਕਈ ਜਿਹੜੇ ਬਿਜ਼ਨਸਸ ਆ ਉਹਨਾਂ ਦਾ ਨੁਕਸਾਨ ਹੋਇਆ ਅਤੇ ਕਈ ਬਿਜ਼ਨਸ ਜਿਹੜੇ ਆ ਉਹ ਪਰਮਾਨੈਂਟਲੀ ਬੰਦ ਹੋਣ ਜਾ ਰਹੇ ਹੈਗੇ ਆ। ਜੀ, ਸਟੇਟ ਡਿਪਾਰਟਮੈਂਟ ਨੇ ਦੱਸਿਆ ਵੀ ਉਹ ਅਮਰੀਕਾ ਦੇ US ਪਾਸਪੋਰਟਸ ਦੀ ਪ੍ਰੋਸੈਸਿੰਗ ਆ ਉਸ ਨੂੰ ਮੁੜ ਦੁਬਾਰਾ ਚਾਲੂ ਜਿਹੜਾ ਉਹ ਕਰਨ ਜਾ ਰਹੀ ਆ। ਇਸ ਮੌਕੇ 1.7 ਮਿਲੀਅਨ ਐਪਲੀਕੇਸ਼ਨਸ ਜਿਹੜੀਆਂ ਉਹ ਪੈਂਡਿੰਗ ਪਈਆਂ ਨੇ ਜਦੋਂ ਤੋਂ ਫਰਵਰੀ ਤੋਂ ਇਹ ਪ੍ਰੋਸੈਸਿੰਗ ਬੰਦ ਪਈ ਸੀ। ਕਾਰਲ ਰੀਸ਼ ਜਿਹੜੇ ਅਸਿਸਟੈਂਟ ਸੈਕਟਰੀ ਆਫ ਸਟੇਟ ਹੈਗੇ ਨੇ ਕੌਂਸਲਰ ਅਫੇਅਰਸ ਦੇ, ਉਹਨਾਂ ਨੇ ਦੱਸਿਆ 29 ਦੇ ਵਿੱਚੋਂ 11 ਜਿਹੜੀਆਂ ਪਾਸਪੋਰਟ ਏਜੰਸੀਜ਼ ਆ ਉਹਨਾਂ ਨੂੰ ਮੁੜ ਦੁਬਾਰਾ ਜਿਹੜਾ ਉਹ ਚਾਲੂ ਕੀਤਾ ਜਾਵੇਗਾ, ਜਿੱਥੇ ਜਿਹੜੇ ਰਿਡਿਊਸਡ ਸਰਵਿਸਿਜ਼ ਘੱਟ ਸੇਵਾਵਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਇਹ ਫੇਜ਼ 1 ਦੇ ਤਹਿਤ ਚਾਲੂ ਹੋਣਗੇ ਅਤੇ ਹੌਲੀ ਹੌਲੀ ਮੁੜ ਦੁਬਾਰਾ ਨਾਰਮਲ ਦੇ ਵੱਲ ਵਧਣਗੇ। ਕਹਿੰਦੇ ਵੀ ਆਲਰੇਡੀ 50% ਤੋਂ ਵੱਧ ਏਜੰਸੀ ਪਾਸਪੋਰਟ ਵਰਕਰਸ ਜਿਹੜੇ ਆ ਉਹ ਆਪਣੇ ਦਫ਼ਤਰਾਂ ਦੇ ਵਿੱਚ ਕੰਮ ਕਰਨ ਦੇ ਲਈ ਵਾਪਸ ਪਹੁੰਚ ਚੁੱਕੇ ਆ। ਉਹਨਾਂ ਨੇ ਕਿਹਾ ਵੀ ਪਾਸਪੋਰਟ ਐਪਲੀਕੇਸ਼ਨਸ ਫਸਟ ਇਨ ਫਸਟ ਆਊਟ ਜਿਹੜਾ ਪਹਿਲੋਂ ਆਊਗਾ ਉਸੇ ਨੂੰ ਜਿਹੜਾ ਪਹਿਲੋਂ ਉਸਦੀ ਪ੍ਰੋਸੈਸਿੰਗ ਆ ਉਹ ਹੋਊਗੀ। ਇਹਨਾਂ ਦੇ ਕਾਰਲ ਰੀਸ਼ ਦੇ ਮੁਤਾਬਕ 6 ਤੋਂ 8 ਹਫ਼ਤੇ ਕਹਿੰਦੇ ਲੱਗ ਸਕਦੇ ਨੇ ਜਿਹੜੇ ਫਰਵਰੀ ਦੇ ਅਖੀਰ ਦੇ ਵਿੱਚ ਇਹ ਪ੍ਰੋਸੈਸਿੰਗ ਬੰਦ ਹੋਈ ਸੀ ਉਸ ਨੂੰ ਕਲੀਅਰ ਕਰਨ ਦੇ ਵਿੱਚ। ਸੋ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਨਵੇਂ ਪਾਸਪੋਰਟ ਵੀ ਬਣਾਉਣੇ ਆ ਉਹਨਾਂ ਨੂੰ 2-3 ਮਹੀਨੇ ਤੱਕ ਦਾ ਜਿਹੜਾ ਇੰਤਜ਼ਾਰ ਉਹ ਕਰਨਾ ਜਿੰਨਾ ਅਮੂਮਨ ਲੱਗਦਾ ਉਸ ਤੋਂ ਵੱਧ ਕਰਨਾ ਪੈ ਸਕਦਾ ਹੈ। ਜੀ ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚਲੀਏ। ਜਿਹੜੇ ਨਿਊਯਾਰਕ ਦੇ ਗਵਰਨਰ ਹੈਗੇ ਆ ਕੁਮੋ, ਉਹਨਾਂ ਨੇ ਅੱਜ ਇੱਕ ਬਿੱਲ ਸਾਈਨ ਕੀਤਾ ਹੈਗਾ, ਪੁਲਿਸ ਰਿਫਾਰਮ ਬਿੱਲ। ਸੋ ਉਹਦੇ ਸੰਬੰਧ ਦੇ ਵਿੱਚ ਕਾਫੀ ਜਿਹੜੀਆਂ ਚੇਂਜਸ ਪੁਲਿਸ ਫੋਰਸ ਦੇ ਵਿੱਚ ਆਉਣਗੀਆਂ, ਪਰ ਜਿਹੜੇ ਪੁਲਿਸ ਯੂਨੀਅਨਸ ਆ ਉਹ ਕਹਿੰਦੇ ਪਈ ਜਿਹੜਾ ਆ ਉਹ ਇਸ ਬਿੱਲ ਕਰਕੇ ਅਸੀਂ ਜਿਹੜੀ ਆਪਣੀ ਜੋਬ ਆ ਉਹ ਕਰਨ ਦੇ ਲਈ ਕਾਬਲ ਨਹੀਂ ਹੋਵਾਂਗੇ। ਅਤੇ ਕਹਿੰਦੇ ਪਈ ਕਈ ਸਾਡੇ ਜਿਹੜੇ ਪੁਲਿਸ ਦੇ ਇੰਪਲਾਈਜ਼ ਆ ਉਹ ਇਸ ਨੂੰ ਸ਼ਹਿਰ ਨੂੰ ਜਾਂ ਉਸ ਸਟੇਟ ਨੂੰ ਛੱਡ ਕੇ ਜਾ ਸਕਦੇ ਹੈਗੇ ਆ। ਜੀ, ਇਹ ਜੇ ਚੋਕ ਹੋਲਡ ਬੰਦ ਕਰਨ ਦੇ ਨਾਲ ਇਹਨਾਂ ਦਾ ਕੰਮ ਹੋਣਾ ਬੰਦ ਹੋ ਜਾਊਗਾ। ਸੋ ਰੱਬ ਹੀ ਰੱਖਾ ਆ ਵੀ ਜੇ ਉਹ ਉਸ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਉਹ ਚਾਹੁੰਦੇ ਸੀ। ਹੁਣ ਬਹੁਤ ਵੱਡੇ ਪੱਧਰ ਦੇ ਉੱਤੇ ਜਦੋਂ ਇੰਨੀ ਜ਼ਿਆਦਾ ਪਬਲਿਕ ਡਿਮਾਂਡ ਕਰ ਰਹੀ ਆ ਪੁਲਿਸ ਬਰੂਟੈਲਿਟੀ ਦੇ ਜਿਹੜਾ ਖਿਲਾਫ, ਸੋ ਇਹਦਾ ਮਤਲਬ ਇਹ ਤਾਂ ਨਹੀਂ ਆ ਵੀ ਇਹ ਸਾਰੇ ਜਿਹੜੇ ਕਿਤੇ ਪੁਲਿਸ ਵਾਲੇ ਦੁੱਧ ਦੇ ਧੋਤੇ ਹੋਏ ਹੋਣਗੇ। ਬਿਲਕੁਲ ਚੰਗੇ ਪੁਲਿਸ ਵਾਲੇ ਵੀ ਆ, ਮਾੜੇ ਵੀ ਆ, ਪਰ ਮਾੜਿਆਂ ਨੂੰ ਆਪਣੇ ਜਿਹੜੇ ਚੰਗਿਆਂ ਦੇ ਪਿੱਛੇ ਲੁਕਾਉਣਾ ਇਹ ਇੱਕ ਚੰਗਿਆਂ ਦੇ ਲਈ ਮਾੜੀ ਗੱਲ ਹੁੰਦੀ। ਆਪਾਂ ਵੀ ਅਕਸਰ ਆਖਦੇ ਹਾਂ ਵੀ ਜਦੋਂ ਮਾਈਨੋਰਟੀ ਦੇ ਨਾਲ ਧੱਕਾ ਹੁੰਦਾ, ਜੇ ਮੈਜੋਰਟੀ ਵਾਲੇ ਚੁੱਪ ਰਹਿ ਜਾਂਦੇ ਆ ਤਾਂ ਉਹ ਕਿਤੇ ਨਾ ਕਿਤੇ ਮਾਈਨੋਰਟੀਆਂ ਨੂੰ ਜਿਹੜਾ ਦਬਾਅ ਪਾਉਣ ਵਾਲੀ ਗੱਲ ਆ ਉਹਨਾਂ ਉੱਤੇ ਉਸ ਨੂੰ ਵਧਾਵਾ ਹੀ ਜਿਹੜਾ ਉਹ ਦੇ ਰਹੇ ਹੁੰਦੇ ਆ। ਸੋ ਅਜਿਹੇ ਮੌਕਿਆਂ ਦੇ ਉੱਤੇ ਇਹਨਾਂ ਰਿਫਾਰਮਸ ਨੂੰ ਅਤੇ ਜਿਹੜੀ ਚਰਚਾ ਆ ਉਸ ਦੇ ਵਿੱਚ ਜ਼ਰੂਰ ਇਹਨਾਂ ਨੂੰ ਸ਼ਾਮਲ ਹੋਣ ਦੀ ਜ਼ਰੂਰਤ ਹੈਗੀ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ ਇਹਨਾਂ ਦੇ, ਕਿਉਂਕਿ ਅਜਿਹੀਆਂ ਚੀਜ਼ਾਂ ਹੋਣ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਪੋਲੀਟੀਕਲ ਕਰੀਅਰ ਜਿਹੜੇ ਆ ਉਹ ਦਾਅ ਦੇ ਉੱਤੇ ਜਿਹੜੇ ਆ ਉਹ ਲਾਈਨ ਦੇ ਉੱਤੇ ਲੱਗ ਜਾਂਦੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਬਣਦਾ ਹੈ। ਜੀ, ਅਗਲੀ ਖਬਰ ਜਿਹੜੀ ਆ ਜ਼ੂਮ ਕੰਪਨੀ ਨੂੰ ਲੈ ਕੇ। ਜ਼ੂਮ ਜਿਹੜੀ ਕੰਪਨੀ ਆ ਉਹ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਜਿਹੜੀ ਕਮਾਈ ਕੀਤੀ ਹੈਗੀ ਆ। ਹੁਣ ਉਹਨਾਂ ਦਾ ਜਿਹੜਾ ਕ੍ਰਿਟਿਸਿਜ਼ਮ ਬਹੁਤ ਹੋ ਰਿਹਾ ਕਿ ਅੱਜ ਉਹਨਾਂ ਨੇ ਮੰਨਿਆ ਆ ਵੀ ਅਸੀਂ ਚਾਈਨਾ ਦੇ ਕਹਿਣ ਦੇ ਉੱਤੇ ਜਿਹੜੇ ਬਹੁਤ ਸਾਰੇ ਜਿਹੜੇ ਐਕਟਿਵਿਸਟ ਸੀਗੇ
ਜਿਨ੍ਹਾਂ ਨੇ ਤਿਨਮਨ ਸਕੁਏਅਰ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀ ਉਸ ਨੂੰ ਐਕਸਪੋਜ਼ ਕਰਨਾ ਸੀ, ਉਹਦੇ ਸੰਬੰਧ ਦੇ ਵਿੱਚ ਜਿਨ੍ਹਾਂ ਨੇ ਕਮਿਊਨੀਕੇਸ਼ਨਸ ਕਰਨੀ ਸੀ, ਉਸ ਨੂੰ ਕਹਿੰਦੇ ਵੀ ਅਸੀਂ ਬਲੌਕ ਕੀਤਾ ਹੈਗਾ ਆ। ਇਹ ਜਿਹੜੀਆਂ ਮੀਡੀਆ ਰਿਪੋਰਟਸ ਆਈਆਂ ਹਾਂਗਕਾਂਗ ਚਾਈਨਾ ਤੋਂ ਅਤੇ US ਬੇਸ ਦੇ ਐਕਟੀਵਿਸਟ ਜਿਹੜੇ ਆ ਉਹਨਾਂ ਨੇ ਦੱਸਿਆ ਵੀ ਇਹ ਬਹੁਤ ਜਿਹੜੀ ਮਾੜੀ ਗੱਲ ਹੋਈ ਹੈਗੀ ਆ, ਵੀ ਜ਼ੂਮ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਜੀ, ਹੁਣ ਉਹਨਾਂ ਨੇ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਈਨਾ ਦੇ ਕਹਿਣ ਦੇ ਉੱਤੇ ਅਜਿਹੀਆਂ ਚੀਜ਼ਾਂ ਆ ਉਹ ਨਹੀਂ ਕਰਾਂਗੇ। ਕੱਲ੍ਹ ਦੀ ਚਰਚਾ ਜਿਹੜੀ ਇਸ ਦੇ ਬਾਬਤ ਛਿੜੀ ਹੋਈ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਹੋਮਲੈਸ ਲੋਕਾਂ ਦੇ ਉੱਤੇ ਹੌਟ ਪੈਪਰ ਦੀ ਪੋਇਜ਼ਨਿੰਗ ਕਰਨ ਵਾਲੇ ਬੰਦੇ ਦੇ ਉੱਤੇ ਜਿਹੜਾ ਆ ਉਸ ਨੂੰ ਚਾਰਜ ਜਿਹੜਾ ਉਹ ਕਰ ਲਿਆ ਗਿਆ ਆ। ਇਸ ਕੈਲੀਫੋਰਨੀਆ ਦੇ ਬੰਦੇ ਦੇ ਉੱਤੇ 8 ਹੋਮਲੈਸ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਹੌਟ ਪੈਪਰ ਦੇ ਨਾਲ ਜਿਹੜਾ ਚਿੱਲੀ ਤੋਂ ਜਿਹੜਾ ਡਰਾਈਵ ਕੀਤਾ ਜਾਂਦਾ ਆ, ਉਹ ਜਾਣਬੁੱਝ ਕੇ ਉਸ ਦੇ ਉੱਤੇ ਉਹਨਾਂ ਨੇ ਪਾਇਆ ਅਤੇ ਬਾਅਦ ਦੇ ਵਿੱਚ ਉਹਨਾਂ ਦੇ ਰਿਐਕਸ਼ਨਸ ਆ ਉਹਨਾਂ ਨੂੰ ਵੀਡੀਓ ਟੇਪ ਕੀਤਾ। ਵਿਲੀਅਮ ਰੋਬਰਟ ਕੇਬਲ 38 ਸਾਲਾਂ ਦਾ ਜਿਹੜਾ ਆ ਉਸਨੇ ਹੰਟਿੰਗਟਨ ਬੀਚ ਦੀ ਸਿਟੀ ਦੇ ਹੋਮਲੈਸ ਲੋਕਾਂ ਦੇ ਉੱਤੇ ਇਹ ਬੇਹੂਦਾ ਹਰਕਤ ਕੀਤੀ ਸੀ। ਜੀ, ਅਗਲੀ ਕੁਛ ਲੋਕਲ ਖਬਰਾਂ ਵੀ ਜੇ ਡਿਸਕਸ ਕਰਦੇ ਜਾਈਏ, ਸੈਕਰਾਮੈਂਟੋ ਦੇ ਵਿੱਚ ਅੱਜ ਸਵੇਰੇ ਇੱਕ ਗ੍ਰੈਂਟ ਫਾਇਰ ਕਰਕੇ ਜਿਹੜੀ ਹੈ 4000 ਏਕੜ ਵਾਲੀ ਜਗ੍ਹਾ ਨੂੰ ਅੱਗ ਲੱਗੀ। ਉੱਥੇ ਘਾਹ ਫੂਸ ਨੂੰ ਅੱਗ ਲੱਗੀ। ਇੱਕ ਐਂਡ 'ਤੇ ਜਾ ਕੇ ਕਹਿੰਦੇ ਵੀ ਕਾਫੀ ਹਾਊਸਿੰਗ ਡਿਵੈਲਪਮੈਂਟ ਸੀ, ਉਸ ਨੂੰ ਬਚਾ ਲਿਆ ਗਿਆ। ਪਰ ਹੁਣ ਜਿਹੜੀ ਆ ਕਹਿੰਦੇ 30% ਦੇ ਕਰੀਬ ਜਿਹੜੀ ਅੱਗ ਆ ਉਸ ਨੂੰ ਕੰਟੇਨ ਕੀਤਾ ਗਿਆ ਹੈਗਾ ਹੈ। ਜੀ ਬਿਲਕੁਲ, ਇਹਦੇ ਕਰਕੇ ਕਈ ਥਾਵਾਂ ਦੇ ਉੱਤੇ ਇਵੈਕੂਏਸ਼ਨ ਵੀ ਉਸ ਅੱਗ ਦੇ ਇਰਦ ਗਿਰਦ ਜਿਹੜੀ ਆ ਉਹ ਲੋਕਾਂ ਨੂੰ ਕਰਨੀ ਪਈ ਸੀ। ਆਪਾਂ ਪਹਿਲਾਂ ਵੀ ਦੱਸਿਆ ਸੀਗਾ ਵੀ ਫਾਇਰ ਸੀਜ਼ਨ ਜਿਹੜਾ ਆਲਰੇਡੀ ਉਹ ਸ਼ੁਰੂ ਹੋ ਚੁੱਕਾ ਹੋਇਆ ਆ। ਸੋ ਸਾਰੇ ਜਾਣਿਆਂ ਨੂੰ ਇਸ ਕਰੋਨਾ ਵਾਇਰਸ ਦੇ ਕਹਿਰ ਦੇ ਨਾਲ ਨਾਲ ਇਹ ਜਿਹੜੇ ਫਾਇਰ ਸੀਜ਼ਨ ਆ ਉਸ ਦੇ ਵਿੱਚ ਵੀ ਆਪਣਾ ਬਚਾਅ ਕਰਨ ਦੀ ਜਿਹੜੀ ਆ ਉਹ ਲਾਜ਼ਮੀ ਜ਼ਰੂਰਤ ਹੈਗੀ ਆ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਕੈਲੀਫੋਰਨੀਆ ਦੇ ਜੱਜ ਦੇ ਦੁਆਰਾ ਅੱਜ ਰਿਪਬਲਿਕਨ ਲੈਜਿਸਲੇਟਰਸ ਦੇ ਹੱਕ ਦੇ ਵਿੱਚ ਫੈਸਲਾ ਜਾਂ ਉਹਨਾਂ ਦੇ ਹੱਕ ਦੇ ਵਿੱਚ ਰਾਏ ਜਿਹੜੀ ਉਹ ਦਿੱਤੀ ਗਈ। ਜਿਹੜੇ ਰਿਪਬਲਿਕਨ ਲੈਜਿਸਲੇਟਰਸ ਆ ਉਹਨਾਂ ਦਾ ਇਹ ਦਾਅਵਾ ਸੀਗਾ ਵੀ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਆਪਣੇ ਪਾਵਰਸ ਆ ਉਸ ਤੋਂ ਵੱਧ ਜਿਹੜੀ ਆ ਸ਼ਕਤੀ ਆ ਉਸ ਦਾ ਇਸਤੇਮਾਲ ਕੀਤਾ ਹੈਗਾ ਆ। ਜਿਹੜੇ 1 ਦਰਜਨ ਦੇ ਤਕਰੀਬਨ ਉਹਨਾਂ ਨੇ ਐਮਰਜੈਂਸੀ ਆਰਡਰਸ ਕਰੋਨਾ ਵਾਇਰਸ ਕ੍ਰਾਈਸਿਸ ਦੇ ਦੌਰਾਨ ਜਿਹੜੇ ਆ ਉਹ ਕੀਤੇ ਸੀਗੇ। ਕਹਿੰਦੇ ਵੀ ਕਿਸ ਤਰੀਕੇ ਨਾਲ ਪਬਲਿਕ ਮੀਟਿੰਗਸ ਕੰਡਕਟ ਹੋਣੀਆਂ ਆ ਅਤੇ ਚਾਹੇ ਜਿਹੜੇ ਟੈਨੈਂਟਸ ਨੂੰ ਇਵੈਕਟ ਕਰਨ ਦੇ ਉੱਤੇ ਰੋਕ ਨੂੰ ਲੈ ਕੇ ਇਸ ਦੇ ਹੱਕ ਦੇ ਵਿੱਚ ਫੈਸਲਾ ਆਇਆ। ਸਟਰ ਕਾਊਂਟੀ ਦੇ ਸੁਪੀਰੀਅਰ ਕੋਰਟ ਜੱਜ ਪੈਰੀ ਪਾਰਕਰ ਉਹਨਾਂ ਨੇ ਇਹਨਾਂ ਦੇ ਵਿੱਚੋਂ ਇੱਕ ਆਰਡਰ ਆ ਉਸ ਦੇ ਉੱਤੇ ਰੋਕ ਵੀ ਜਿਹੜੀ ਉਹ ਲਾਈ ਹੈ, ਜਿਸ ਦੇ ਵਿੱਚ ਕਹਿੰਦੇ ਨਵੰਬਰ ਇਲੈਕਸ਼ਨਸ ਖਾਸ ਕਰਕੇ ਹੈਗਾ ਵੀ। ਅਤੇ ਨਾਲ ਹੀ ਉਹਨਾਂ ਨੇ ਆਦੇਸ਼ ਦਿੱਤੇ ਨੇ ਗਵਰਨਰ ਨਿਊਸਮ ਨੂੰ ਵੀ ਨਵੇਂ ਆਰਡਰਸ ਜਿਹੜੇ ਆ ਉਹ ਰਿਫਰੇਨ ਕਰਨ ਉਹਨਾਂ ਨੂੰ ਦੇਣ ਤੋਂ। ਵੀ ਇਹ ਲੈਜਿਸਲੇਟਰ ਦੀ ਰਿਸਪੋਂਸੀਬਿਲਿਟੀ ਹੁੰਦੀ ਆ ਵੀ ਸੈਨੇਟ ਦੀ ਅਤੇ ਉਹ ਨਾਲ ਰਿਪਰੈਜ਼ੈਂਟੇਟਿਵਸ ਦੀ, ਵੀ ਉਹਨਾਂ ਨੇ ਕੀ ਜਿਹੜੇ ਕਾਨੂੰਨ ਬਣਾਉਣੇ ਆ ਵੀ ਜਿਹੜੇ ਗਵਰਨਰ ਹੈਗੇ ਆ ਉਹ ਆਪਣੀ ਪਾਵਰ ਤੋਂ ਬਾਹਰ ਜਾ ਕੇ ਆ ਉਹ ਕੰਮ ਨਾ ਕਰਨ। ਇਹ ਜਿਹੜੇ ਜੱਜ ਦੇ ਸਾਹਮਣੇ ਜਿਹੜੇ ਇਸ ਦੇ ਖਿਲਾਫ ਉਹਨਾਂ ਦੇ ਜਿਹੜੇ ਚਾਰਜਿਸ ਆ ਉਹ GOP ਦੇ ਅਸੈਂਬਲੀਮੈਨ ਜੇਮਸ ਗੈਲਗਰ ਅਤੇ ਕੈਵਿਨ ਕਾਇਲੀ ਉਹਨਾਂ ਦੇ ਦੁਆਰਾ ਲਿਆਂਦੇ ਗਏ ਸੀ। ਜੀ, ਅਗਲੀ ਖਬਰ ਜਿਹੜੀ ਆ ਉਹ ਵੀ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਕਹਿੰਦੇ ਵੀ 24 ਆਵਰ ਫਿਟਨੈਸ ਜਿਹੜੇ ਸੈਂਟਰਸ ਆ ਉਹਨਾਂ ਦੇ ਬਾਹਰ ਹੁਣ ਲੀਜ਼ ਦੇ ਸਾਈਨ ਲੱਗ ਗਏ ਆ। ਕਹਿੰਦੇ ਵੀ ਲਗਭਗ ਸਾਰੇ ਦੇ ਸਾਰੇ ਹੀ 24 ਆਵਰ ਫਿਟਨੈਸ ਲੋਕੇਸ਼ਨਸ ਬੰਦ ਹੋਣ ਜਾ ਰਹੀਆਂ, ਪਰ ਇਹ ਕੰਪਨੀ ਨੇ ਸਟੇਟਮੈਂਟ ਨਹੀਂ ਇਸ਼ੂ ਕੀਤੀ। KCRA ਚੈਨਲ 3 ਜਿਹੜਾ TV ਆ ਉਹਨਾਂ ਨੇ ਬਹੁਤ ਸਾਰੀਆਂ ਲੋਕਾਂ ਦੀਆਂ ਇੰਟਰਵਿਊਆਂ ਲਈਆਂ ਅਤੇ ਇਸ ਕੰਪਨੀ ਦੇ 24 ਆਵਰ ਫਿਟਨੈਸ USA ਦੇ ਅਗੇਂਸਟ ਇੱਕ ਜਿਨ੍ਹਾਂ ਤੋਂ ਇਹ ਲੀਜ਼ ਕਰਦੇ ਹੈਗੇ ਆ ਨਾਜ਼ਰੈਥ ਰਿਟੇਲ ਹੋਲਡਿੰਗ ਕੰਪਨੀ, ਉਹਨਾਂ ਨੇ ਜਿਹੜਾ ਆ ਕੰਟਰਾ ਕੋਸਟਾ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਲਾਸੂਟ ਵੀ ਇਹਨਾਂ ਦੇ ਅਗੇਂਸਟ ਫਾਈਲ ਕਰ ਦਿੱਤਾ ਆ ਵੀ ਪਿਛਲੇ ਕਈ ਚਿਰਾਂ ਤੋਂ ਇਹਨਾਂ ਨੇ ਜਿਹੜੀਆਂ ਆ ਲੀਜ਼ ਦੀਆਂ ਜਿਹੜੀਆਂ ਰੈਂਟਲ ਪੇਮੈਂਟ ਨਹੀਂ ਦਿੱਤੀਆਂ ਪਈ, ਜਿਹੜਾ ਕੌਂਟਰੈਕਟ ਆ ਬ੍ਰੀਚ ਆਫ ਕੰਟਰੈਕਟ ਇਹਨਾਂ ਨੇ ਕੀਤਾ ਹੈਗਾ। ਸੋ ਇਹ ਵੀ ਪਤਾ ਲੱਗਾ ਹੈ ਵੀ 24 ਆਵਰ ਫਿਟਨੈਸ ਨੇ ਜਿਹੜੇ ਲਗਭਗ ਸਾਰੇ ਦੇ ਸਾਰੇ ਹੀ ਬੰਦੇ ਜਿਹੜੇ ਇੰਪਲਾਈ ਸੀ ਉਹਨਾਂ ਦੇ ਉਹ ਲੇ ਆਫ ਕਰ ਦਿੱਤੇ ਹੈਗੇ ਆ। ਜੀ, ਇਹ ਕਾਫੀ ਵੱਡਾ ਇੱਕ ਬ੍ਰਾਂਡ ਸੀਗਾ। ਬੜੇ ਆਪਣੇ ਜਿਹੜੇ ਲੋਕ ਆ 24 ਆਵਰ ਫਿਟਨੈਸ 'ਚ ਜਾਂਦੇ ਚਾਹੇ ਨਹੀਂ ਜਾਂਦੇ, ਪਰ ਪੈਸੇ ਉਹਨਾਂ ਨੂੰ ਡਾਲਰ ਜਿਹੜੇ ਉਹ ਦੇਈ ਜਾਂਦੇ ਨੇ। ਭਾਈ ਆਪੋ ਆਪਣੇ ਡਾਲਰ ਜਿਹੜੀਆਂ ਆਟੋਮੈਟਿਕ ਪੇਮੈਂਟਾਂ ਉਹ ਵੀ ਬੰਦ ਕਰ ਦਿਓ, ਐਵੇਂ ਉਹਨਾਂ ਨੂੰ ਜਿਹੜਾ ਦੇਈ ਨਾ ਜਾਇਓ ਬਾਅਦ ਦੇ ਵਿੱਚ।
ਸੋ ਆਪ ਉਹਨਾਂ ਦੇ ਪੱਤੇ ਵਿਕੇ ਆ ਤੇ ਤੁਸੀਂ ਵੀ ਆਪਣੇ ਜਿਹੜੇ ਡਾਲਰ ਆ ਉਹ ਕੁਛ ਜੀ ਮੇਕ ਸ਼ੋਰ ਕਰ ਲਓ ਵੀ ਕਿਹੜੀ ਲੋਕੇਸ਼ਨ ਖੁੱਲੀ ਆ। ਪਰ ਇਸ ਟੀਵੀ ਸਟੇਸ਼ਨ ਨੇ ਦੱਸਿਆ ਵੀ 3 ਲੋਕੇਸ਼ਨਾਂ ਅਸੀਂ ਦੇਖੀਆਂ, 3 ਤੇ ਸਾਈਨ ਲੱਗੇ ਫॉर ਲੀਜ਼ ਦੇ ਲਓ, ਮਤਲਬ ਵੀ ਛੁੱਟੀ ਜਿਹੜੀ ਉਹਨਾਂ ਦੀ ਉੱਥੋਂ ਹੋ ਸਕਦੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਸੈਂਟਾ ਕਲਾਰਾ ਕਾਉਂਟੀ ਦੀ ਜਿਹੜੀ ਖਬਰ ਆ, ਕਹਿੰਦੇ ਵੀ ਬਹੁਤ ਸਾਰੇ ਉਹਨਾਂ ਦੇ ਕੰਸਟਰਕਸ਼ਨ ਪ੍ਰੋਜੈਕਟਸ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਕਰੋਨਾ ਵਾਇਰਸ ਜਿਹੜੇ ਆ ਪੋਜ਼ਿਟਿਵ ਪਾਏ ਗਏ ਨੇ। ਮਾਊਂਟਨ ਵਿਊ ਡਿਵੈਲਪਮੈਂਟ ਸਾਈਟ ਦੇ ਵਿੱਚ ਕਹਿੰਦੇ ਵੀ ਘੱਟੋ ਘੱਟ 10 ਜਿਹੜੇ ਕੰਮ ਆ ਉਹ ਕੋਵਿਡ-19 ਪੋਜ਼ਿਟਿਵ ਹੋਏ ਨੇ ਤੇ ਨਾਲ ਹੀ 30 ਜਿਹੜੇ ਹੋਰ ਕੰਮ ਆ ਉਹਨੂੰ ਐਕਸਪੋਜ਼ ਹੋ ਸਕਦੇ ਆ। ਸੈਂਟਾ ਕਲਾਰਾ ਕਾਉਂਟੀ ਹੈਲਥ ਡਿਪਾਰਟਮੈਂਟ ਨੇ ਅੱਜ ਇਸ ਦੇ ਬਾਰੇ ਦੱਸਿਆ। 2 ਜਿਹੜੇ ਹੋਰ ਪ੍ਰੋਜੈਕਟ ਜਿਹੜੇ ਸੈਨੋਜ਼ੇ ਦੇ ਵਿੱਚ ਤੇ ਇੱਕ ਜਿਹੜਾ ਮਲਪੀਟਸ ਦੇ ਵਿੱਚ ਚੱਲ ਰਿਹਾ ਸੀ, ਉੱਥੇ ਵੀ ਜਿਹੜੇ ਲੋਕ ਆ ਉਹ ਕਰੋਨਾ ਵਾਇਰਸ ਪੋਜ਼ਿਟਿਵ ਜਿਹੜੇ ਆ ਉਹ ਪਾਏ ਗਏ ਨੇ। ਸੋ 3 ਤੋਂ 5 ਵਰਕਰ ਜਿਹੜੇ ਕਹਿੰਦੇ ਆ ਵੀ ਈਚ ਸਾਈਟ ਦੇ ਉੱਤੇ ਇਹ ਪੋਜ਼ਿਟਿਵ ਜਿਹੜੇ ਹੋ ਸਕਦੇ ਆ। ਆਲਰੇਡੀ ਆਪਾਂ ਦੇਖਿਆ ਸੀਗਾ ਜਦੋਂ ਸ਼ੈਲਟਰ ਇਨ ਪਲੇਸ ਪੂਰੀ ਤਰ੍ਹਾਂ ਲਾਗੂ ਸੀਗਾ ਤੇ ਕੰਸਟਰਕਸ਼ਨ ਦਾ ਕੰਮ ਪੂਰੀ ਤਰ੍ਹਾਂ ਜਿਹੜਾ ਉਹ ਬੰਦ ਪਿਆ ਸੀ। ਹੁਣ ਪਿਛਲੇ 1-2 ਹਫ਼ਤਿਆਂ ਤੋਂ ਕੰਸਟਰਕਸ਼ਨ ਦਾ ਕੰਮ ਜਿਹੜੇ ਵੀ ਲੋਕ ਬਾਹਰ ਨਿਕਲਦੇ ਸੀਗੇ ਉਹਨਾਂ ਨੇ ਦੇਖਿਆ ਸੀ ਵੀ ਬਹੁਤ ਹੀ ਜੰਗੀ ਪੱਧਰ ਦੇ ਉੱਤੇ ਜ਼ੋਰਾਂ ਸ਼ੋਰਾਂ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਉਸੇ ਦੇ ਦੌਰਾਨ ਹੀ ਜਿਹੜੇ ਇਹ ਹੁਣ ਪੈਂਡੈਮਿਕ ਦੇ ਵਿੱਚ ਕੁਝ ਜਿਹੜੇ ਵਰਕਰਸ ਆ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਆ। ਜੀ ਅਗਲੀ ਖਬਰ ਵੀ ਜਿਹੜੀ ਆ ਸੈਕਰਾਮੈਂਟੋ ਤੋਂ ਆ ਰਹੀ। ਸੈਕਰਾਮੈਂਟੋ ਏਰੀਆ ਦੇ ਵਿੱਚ ਹੁਣ ਬਾਰਸ ਰੈਸਟੋਰੈਂਟਸ ਉਹ ਖੁੱਲ੍ਹਣ ਜਾ ਰਹੇ ਆ, ਪਰ ਸੋਸ਼ਲ ਡਿਸਟੈਂਸ ਦਾ ਜਿਹੜਾ ਧਿਆਨ ਰੱਖਿਆ ਜਾਊਗਾ। ਉਹਦੇ ਸੰਬੰਧ ਦੇ ਵਿੱਚ ਸੈਕਰਾਮੈਂਟੋ ਕਾਉਂਟੀ ਜਿਹੜੀ ਆ ਉਹ ਕਹਿੰਦੇ ਵੀ ਜਿਹੜੇ ਰੈਸਟੋਰੈਂਟ ਬਿਜ਼ਨੈਸਿਸ ਆ ਉਹਨਾਂ ਨੂੰ ਗ੍ਰਾਂਟਸ ਦੇਣ ਜਾ ਰਹੀ ਆ ਤਾਂ ਕਿ ਉਹ ਆਪਣੇ ਬਿਜ਼ਨੈਸਿਸ ਦੇ ਵਿੱਚ ਜਿਹੜੀਆਂ ਚੇਂਜਸ ਆ ਉਹ ਲਿਆ ਸਕਣ। ਵੀ ਕਿਸ ਤਰ੍ਹਾਂ ਦੀਆਂ ਚੇਂਜਸ ਉਹਨਾਂ ਨੇ ਦੱਸੀਆਂ ਆ ਵੀ ਰੈਸਟੋਰੈਂਟ ਕਈਆਂ ਦੇ ਅੰਦਰ ਜਿਹੜੀ ਜਗ੍ਹਾ ਘੱਟ ਹੁੰਦੀ ਆ ਪਰ ਬਾਹਰ ਜਿਹੜੀ ਆ ਉਹ ਕਿਸੇ ਤਰ੍ਹਾਂ ਦੇ ਨਾਲ ਟੇਬਲ ਲਾ ਸਕਦੇ ਆ। ਉਹਦੇ ਲਈ ਐਕਸਪੈਂਡ ਕਰਨ ਦੇ ਲਈ ਜਿਹੜੇ ਰੈਸਟੋਰੈਂਟ ਆ ਸੈਕਰਾਮੈਂਟੋ ਕਾਉਂਟੀ ਦੇ ਕੋਲੋਂ ਗ੍ਰਾਂਟ ਜਿਹੜੀ ਆ ਉਹ ਅਪਲਾਈ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਸਮਾਪਤੀ ਵੱਲ ਆ ਤੇ ਸਟਾਕ ਮਾਰਕੀਟ ਦਾ ਦੱਸ ਦਈਏ ਕੱਲ੍ਹ 1850 ਪੁਆਇੰਟ ਤੋਂ ਵੱਧ ਜਿਹੜੀ ਸਟਾਕ ਮਾਰਕੀਟ ਡਿੱਗਣ ਤੋਂ ਬਾਅਦ ਦੇ ਵਿੱਚ ਅੱਜ ਜਿਹੜੇ ਆ ਉਸ ਦੇ ਮੁਕਾਬਲੇ ਤਾਂ ਮਾਮੂਲੀ ਕਹਿ ਸਕਦੇ ਹਾਂ, ਪਰ ਫਿਰ ਵੀ ਜਿਹੜੇ ਇਨਵੈਸਟਰਸ ਆ ਉਹਨਾਂ ਨੇ ਜਿਹੜੇ ਡਾਲਰ ਆ ਸਟਾਕ ਮਾਰਕੀਟ ਦੇ ਵਿੱਚ ਸੁੱਟੇ। 477 ਪੁਆਇੰਟ ਜਿਹੜੀ ਮਾਰਕੀਟ ਅੱਜ ਉੱਤੇ ਗਈ ਆ 2% ਦੇ ਤਕਰੀਬਨ 1.9% ਤੇ 25,605 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਉੱਧਰ ਨੈਸਡੈਕ ਦੇ ਵਿੱਚ ਵੀ 96 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 9588 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 40 ਪੁਆਇੰਟ ਵਧੇ 3040 ਦੇ ਉੱਤੇ ਮਾਰਕੀਟ ਜਿਹੜੀ ਆ ਉਹ ਕਲੋਜ਼ ਹੋਈ ਆ। ਉੱਧਰ ਸੋਨੇ ਦੀ ਕੀਮਤ $1737 ਪ੍ਰਤੀ ਆਊਂਸ ਜਿਹੜੀ ਹੋ ਰਹੀ ਆ ਤੇ ਇਸੇ ਤਰੀਕੇ ਦੇ ਨਾਲ ਜੇ ਆਪਾਂ ਇੱਕ US ਡਾਲਰ ਦੀ ਕੀਮਤ ਇੱਕ ਜਿਹੜੇ ਭਾਰਤੀ ਰੁਪਈਏ ਦੇ ਮੁਕਾਬਲੇ ਦੱਸੀ ਜਾਵੇ ਤਾਂ ਉਹ 75 ਰੁਪਈਏ ਤੇ 77 ਪੈਸੇ ਜਿਹੜੀ ਆ ਉਹ ਇੱਕ US ਡਾਲਰ ਦੀ ਕੀਮਤ ਰਹੀ ਆ, ਜਿਹੜਾ ਕਾਫੀ ਡਾਊਨ ਥੱਲੇ ਗਿਆ ਹੈਗਾ ਜੀ। ਤੇ ਇੱਕ ਜ਼ਰੂਰ ਹਾਈਵੇ 5 ਦੀ ਆਪਾਂ ਖਬਰ ਸਾਂਝੀ ਕਰਨੀ ਆ ਰਾਜਕਨਵੀਰ ਸਿੰਘ ਜੀ ਵੀ ਸੈਕਰਾਮੈਂਟੋ ਦੇ ਵਿੱਚ I-5 ਜਿਹੜਾ ਆ ਉਹ 55 ਘੰਟੇ ਦੇ ਲਈ ਉੱਥੇ ਜਿਹੜੇ ਆ ਕੰਸਟਰਕਸ਼ਨ ਚੱਲ ਰਹੀ ਹੈਗੀ ਆ ਡਾਊਨਟਾਊਨ ਦੇ ਲਾਗੇ। ਸੋ ਅੱਜ ਸ਼ਾਮ ਤੋਂ ਲੈ ਕੇ ਸੋਮਵਾਰ ਸਵੇਰ ਤੱਕ ਸੋ ਜਿੰਨੇ ਵੀ ਹਾਈਵੇ 5 ਦੇ ਉੱਤੇ ਆ ਕਹਿੰਦੇ ਵੀ ਉਹਦੇ ਨਾਲ ਟ੍ਰੈਫਿਕ ਜਿਹੜਾ ਆ ਕਾਫੀ ਡਿਲੇ ਹੋਊਗਾ। ਡਾਊਨਟਾਊਨ ਏਰੀਆ ਦਾ ਜਿਹੜਾ ਹੈਗਾ ਸੈਕਰਾਮੈਂਟੋ ਦੇ ਵਿੱਚ ਡਾਊਨਟਾਊਨ ਏਰੀਆ। ਸੋ ਜਿਹੜੇ ਵੀ ਆਪਣੇ ਟਰੱਕਰ ਵੀਰ ਖਾਸ ਕਰਕੇ ਉੱਧਰ ਜਾ ਰਹੇ ਆ ਉਹ ਪਲੀਜ਼ ਮੇਕ ਸ਼ੋਰ ਕਰ ਲਿਓ ਵੀ ਜੇ ਤੁਸੀਂ ਡਾਇਵਰਟ ਕਰਨਾ ਹੋਇਆ ਹੋਰ ਪਾਸੇ ਨੂੰ ਤਾਂ ਕਿ ਡਿਲੇ ਨਾ ਹੋਵੇ। ਬਾਕੀ ਲੋਕ ਵੀ ਜਿਹੜੇ ਰਹਿੰਦੇ ਨੇ ਉਹ ਵੀ ਡੀਟੂਰ ਜਿਹੜੇ ਉਹ ਲੈ ਸਕਦੇ ਨੇ। ਬਾਕੀ ਜਦੋਂ ਤੁਸੀਂ ਜਾਂਦੇ ਆ ਗੂਗਲ ਮੈਪ ਜਾਂ ਐਪਲ ਮੈਪ ਜਿਹੜਾ ਵੀ ਤੁਸੀਂ ਇਸਤੇਮਾਲ ਕਰਨਾ ਪਸੰਦ ਕਰਦੇ ਹੋ ਉੱਥੇ ਇੱਕ ਵਾਰੀ ਟ੍ਰੈਫਿਕ ਦੀ ਸਿਚੁਏਸ਼ਨ ਜਿਹੜੀ ਉਹ ਜ਼ਰੂਰ ਦੇਖ ਲਓ ਜੀ। ਤੇ ਹੁਣ ਇੱਥੇ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਰਾਜਕਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।